ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 25 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਤੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੇ ਰਾਜਪਾਲ ਦੇ ਵਿਚਾਲੇ ਜਿਹੜੀ ਟਸਲ ਹੈ। ਬਹੁਤ ਸਾਰੀਆਂ ਅਟਕਲਾਂ ਅੜਚਨਾਂ ਆ ਰਹੀਆਂ ਸਨ, ਲਾਈਆਂ ਜਾ ਰਹੀਆਂ ਸਨ ਅਟਕਲਾਂ ਕਿ ਬਈ ਇਹ ਟਕਰਾਅ ਕਿਸੇ ਵੀ ਹੱਦ ਤੱਕ ਜਾ ਸਕਦਾ ਤੇ ਉਹਨਾਂ ਅਟਕਲਾਂ ਨੂੰ ਸੱਚ ਕਰਤਾ ਪੰਜਾਬ ਰਾਜਪਾਲ ਵੱਲੋਂ ਲਿਖੀ ਗਈ ਚਿੱਠੀ ਨੇ। ਆਖਿਰ ਤੱਕ ਚਲੇ ਗਏ ਰਾਸ਼ਟਰਪਤੀ ਰਾਜ ਲਾਉਣ ਤੱਕ ਜੀ। ਪ੍ਰਵੀਨ ਜੀ, ਕੀ ਇਹ ਰਾਜਪਾਲ ਵੱਲੋਂ ਧਮਕੀ ਦਿੱਤੀ ਗਈ ਹੈ? ਜੀ। ਕੀ ਰਾਜਪਾਲ ਵੱਲੋਂ ਇਹ ਸਿਆਸੀ ਚਾਲ ਚੱਲੀ ਗਈ ਹੈ? ਜੀ ਜੀ। ਕੀ ਇਹ ਸਿਰਫ ਮਸਲਾ ਚਿੱਠੀਆਂ ਦੇ ਜਵਾਬ ਦਾ ਜਾਂ ਮਿਸ਼ਨ ਲੋਟਸ ਨੂੰ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਅੰਜਾਮ ਦੇਣ ਦਾ? ਜੀ। ਵਿਵਾਦ ਉੱਥੋਂ ਹੀ ਸ਼ੁਰੂ ਹੋਇਆ ਸੀ ਅਸਲ 'ਚ, ਚਾਹੇ ਉਹ ਰਾਜਪਾਲ ਨਾਲ ਨਾ ਹੋਵੇ ਵਿਵਾਦ, ਪਰ ਵਿਵਾਦ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਉੱਥੇ ਪਈਆਂ ਨੇ ਜੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਇਹ ਗੱਲ ਦਾ ਰੌਲਾ ਪਾਇਆ ਗਿਆ, ਕੋਠੇ ਚੜ੍ਹ ਕੇ ਰੌਲਾ ਪਾਇਆ ਗਿਆ ਕਿ 25-25 ਕਰੋੜ 'ਚ ਸਾਡੇ MLA ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਭਾਜਪਾ ਸਾਡੇ MLA ਖਰੀਦ ਕੇ ਸਾਡੀ ਸਰਕਾਰ ਤੋੜਨਾ ਚਾਹੁੰਦੀ ਹੈ ਤੇ ਭਾਜਪਾ ਨੇ ਇਸ ਗੱਲੋਂ ਕੋਰਾ ਇਨਕਾਰ ਕੀਤਾ ਕਿ ਰੱਤਾ ਵੀ ਇਹਦੇ ਵਿੱਚ ਸੱਚਾਈ ਨਹੀਂ ਹੈ, ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਜੀ। ਜੇ ਤਾਂ ਉਹ ਕੋਸ਼ਿਸ਼ ਹੋਈ ਹੈ ਤੇ ਭਾਜਪਾ ਉਹ 'ਚ ਫੇਲ ਰਹੀ ਹੈ, ਫਿਰ ਤਾਂ ਇਹ ਉਹਦਾ ਅਗਲਾ ਪੰਨਾ ਹੈ ਪ੍ਰਵੀਨ ਜੀ। ਠੀਕ ਹੈ ਕਿ ਹੁਣ ਪੂਰੀ ਤਿਆਰੀ ਨਾਲ ਕੀ ਬਾਇਆ ਰਾਜਪਾਲ ਇਹਨੂੰ ਹਥਿਆਉਣ ਦੀ ਕੋਸ਼ਿਸ਼ ਹੈ। ਠੀਕ ਹੈ, ਪੰਜਾਬ ਦੇ ਰਾਜ ਭਾਗ ਨੂੰ ਕੀ ਇਹ ਉਹ ਕੋਸ਼ਿਸ਼ ਹੈ? ਜੇ ਉਹ ਪ੍ਰੋਪੋਗੰਡਾ ਸੀ, ਸਿਰਫ ਆਮ ਆਦਮੀ ਪਾਰਟੀ ਵੱਲੋਂ ਹਵਾ 'ਚ ਬਣਾਈ ਗਈ ਗੱਲ ਸੀ ਕਿ ਤਾਂ ਕਿ ਸਾਡੇ ਮਤਲਬ ਮਾਹੌਲ ਬਣਿਆ ਰਹੇ ਕਿ ਦੇਖੋ ਵੀ ਇੰਨੇ ਬੜੇ ਤਾਕਤਵਰ ਨੇ ਕਿ ਭਾਜਪਾ ਵੀ ਨਹੀਂ ਖਰੀਦ ਸਕੀ, ਹੈ ਨਾ? ਹਾਂਜੀ ਹਾਂਜੀ ਬਿਲਕੁਲ। ਜੇ ਉਹ ਪ੍ਰੋਪੋਗੰਡਾ ਸੀ, ਫਿਰ ਭਾਜਪਾ ਨੇ ਇੱਕ ਤਰ੍ਹਾਂ ਦਾ ਟੀਕਾ ਭਰਿਆ ਕਿ ਪੈਸੇ ਕਾਹਨੂੰ ਗਵਾਉਣੇ ਆ, ਐਂ ਸਰਕਾਰ ਦੇਖ ਕੇ ਦਿਖਾ ਦਿੰਦੇ ਆ ਤੁਹਾਨੂੰ। ਸੋ ਇਸ ਲਈ ਦੋਏ ਪਹਿਲੂਆਂ ਚੋਂ ਮਤਲਬ ਕਿ ਕੋਈ ਨਾ ਕੋਈ ਪਹਿਲੂ ਇਹਦੇ ਪਿੱਛੇ ਹੈਗਾ ਤੇ ਆਹ ਲਵ ਲੈਟਰ, ਇਹ ਚਿੱਠੀਆਂ, ਇਹ ਵਿਵਾਦ ਤਾਂ ਬਹੁਤ ਦੂਰ ਦੀਆਂ ਗੱਲਾਂ ਜੀ। ਕੁੱਲ ਮਿਲਾ ਕੇ ਸਥਿਤੀ ਇਹੀ ਆ ਕਿ ਭਾਜਪਾ ਔਰ ਆਪ ਦੇ ਟਕਰਾਅ ਦੇ ਵਿੱਚ ਰਾਜਪਾਲ ਸੂਤਰਧਾਰ ਨੇ ਜੀ। ਹਾਂ, ਪਰ ਰਾਜਪਾਲ ਜਿਹੜੇ ਹਵਾਲੇ ਨਾਲ ਗੱਲ ਕਰਦੇ ਨੇ, ਅਗਲੇ ਅੰਕੜੇ ਰੱਖਦੇ ਨੇ, ਧਾਰਾਵਾਂ ਦਾ ਹਵਾਲਾ ਦਿੰਦੇ ਨੇ, ਸੰਵਿਧਾਨ ਦਾ ਹਵਾਲਾ ਦਿੰਦੇ ਨੇ, ਤੱਥਾਂ ਦਾ ਹਵਾਲਾ ਦਿੰਦੇ ਨੇ, ਉਹਦੇ ਤੇ ਸਰਕਾਰ ਦੀ ਬੋਲਤੀ ਬੰਦ ਹੋ ਜਾਂਦੀ ਹੈ। ਉਹਦੇ ਪਰ ਸਰਕਾਰ ਕੋਲ ਜਵਾਬ ਨਹੀਂ ਜੀ। ਉਹ ਉਹਨਾਂ ਨੇ ਬਕਾਇਦਾ ਕਿਹਾ ਕਿ ਮੇਰੀ ਗੱਲ ਛੱਡੋ, ਸੁਪਰੀਮ ਕੋਰਟ ਦੀ ਟਿੱਪਣੀ ਉਹ ਸੁਣ ਲਓ। ਕਹਿੰਦੇ ਕਿ ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ CM ਤੇ ਰਾਜਪਾਲ ਦੋਵੇਂ ਸੰਵਿਧਾਨਕ ਅਹੁਦੇਦਾਰ ਨੇ ਤੇ ਕਹਿੰਦੇ ਸੁਪਰੀਮ ਕੋਰਟ ਦੀ ਟਿੱਪਣੀ ਹੈ ਜੀ, ਹੁਣ ਦੱਸੋ। ਤੇ ਇਸ ਤੋਂ ਵੀ ਬੜੀ ਗੱਲ, ਜਿਹੜਾ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਬਾਹਰ ਨਸਰ ਹੋਈ ਹੈ ਪ੍ਰਵੀਨ ਜੀ, ਠੀਕ ਹੈ, ਇਹ 15 ਅਗਸਤ ਨੂੰ ਲਿਖੀ ਚਿੱਠੀ 'ਚ ਹੈ। ਠੀਕ ਹੈ। ਰਾਜਪਾਲ ਇਸ ਗੱਲ ਤੇ ਚੁੱਪ ਸੀ, ਉਹ ਦੇਖਣਾ ਚਾਹੁੰਦੇ ਸੀ ਕਿ ਸਰਕਾਰ ਕੁਸਕਦੀ ਹੈ, ਬੋਲਦੀ ਹੈ, ਕੁਝ ਕਹਿੰਦੀ ਹੈ, ਇਹ ਚਿੱਠੀ ਤੇ ਰਿਐਕਟ ਕਰਦੀ, ਜਿਹੜੀ ਗੱਲ ਤੇ ਰਿਐਕਟ ਕਰਦੇ ਸੀ, ਹੁਣ ਕਰਨਗੇ ਜਾਂ ਨਹੀਂ। ਸਰਕਾਰ ਨੇ ਚਿੱਠੀ ਵੀ ਦੱਬ ਲਈ ਤੇ ਮੂੰਹ ਵੀ ਬੰਦ ਰੱਖਿਆ ਤੇ 15 ਤੋਂ ਲੈ ਕੇ 25 ਅਗਸਤ ਤੱਕ ਆ ਗਿਆ ਜੀ ਦਿਨ। 10 ਦਿਨਾਂ ਤੋਂ ਬਾਅਦ ਇਹ ਗੱਲ ਨਸਰ ਹੋਈ, ਬਾਹਰ ਆਈ ਜੀ ਕਿ 15 ਅਗਸਤ ਦੀ ਚਿੱਠੀ ਦੇ ਵਿੱਚ ਰਾਜਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਨਾ ਤਾਂ ਮੇਰੀਆਂ ਚਿੱਠੀਆਂ ਦਾ ਜਵਾਬ ਦਿੰਦੇ ਹੋ
ਨਾ ਮੇਰੇ ਸਵਾਲਾਂ ਦਾ ਜਵਾਬ ਦਿੰਦੇ ਹੋ, ਜੀ ਪੁੱਠੀਆਂ ਸਿੱਧੀਆਂ ਗੱਲਾਂ ਬਹੁਤ ਕਰਦੇ ਹੋ ਕਿ ਵਿਹਲਾ ਬੈਠਾ ਲਿਖਦਾ ਰਹਿੰਦਾ ਚਿੱਠੀਆਂ, ਹੈ ਨਾ। ਆਹ ਦੇਖੋ, ਆਹ ਪਏ ਨੇ ਇਹਦੇ ਲਵ ਲੈਟਰ, ਹੈ ਨਾ। ਤੁਸੀਂ ਕਹਿੰਦੇ ਇੱਕ ਕਿਤਾਬ ਦਿਖਾਈ ਬੜੀ ਸਾਰੀ, ਕਿਆ ਚੱਕੋ ਜੀ ਇਹਦੇ ਆ ਲਵ ਲੈਟਰ ਨੇ ਮੇਰੇ ਕੋਲ, ਹੈ ਨਾ। ਪਤਾ ਨਹੀਂ, ਕਹਿੰਦਾ ਜੀ ਕਿ ਮੇਰੇ ਬਾਰੇ ਐਂ ਵੀ ਕਿਹਾ, ਪਤਾ ਨਹੀਂ ਮਹਾਰਾਸ਼ਟਰ ਤੋਂ ਆਇਆ, ਪਤਾ ਨਹੀਂ ਨਾਗਾਲੈਂਡ ਤੋਂ ਆਇਆ, ਕਿੱਥੋਂ ਉੱਠ ਕੇ ਆ ਗਿਆ, ਹੈ ਨਾ। ਤੇ ਉਹ ਕਹਿੰਦਾ ਜੀ ਇਹੋ ਜਿਹੀਆਂ ਟਿੱਪਣੀਆਂ, ਤੇ ਰਾਜਪਾਲ ਨੂੰ ਮਤਲਬ ਕਿ ਇਹਨਾਂ ਮਾਮਲਿਆਂ 'ਚ ਮੈਨੂੰ ਲੱਗਦਾ ਸਵਾਦ ਵੀ ਆਉਂਦਾ। ਠੀਕ ਹੈ। ਕਈ ਵਾਰ ਜੇ ਜ਼ਖਮ ਸੁੱਕ ਰਿਹਾ ਹੋਵੇ ਨਾ, ਤਾਂ ਵੀ ਸਾਨੂੰ ਖਰਿੰਡ ਛਿੱਲਣ ਦੀ ਆਦਤ ਹੈਗੀ ਆ। ਬਿਲਕੁਲ ਸਹੀ। ਅਸੀਂ ਛਿੱਲ ਕੇ ਵੀ ਜ਼ਖਮ ਤੇ ਮੱਖੀਆਂ ਬੈਠਦੀਆਂ ਵੀ ਸਵਾਦ ਲੈਂਦੇ ਆ। ਇਹ ਰਾਜਪਾਲ ਜਿੱਥੇ ਜਿੱਥੇ ਰਿਹਾ, ਉੱਥੇ ਉੱਥੇ ਤੇ ਇਹੋ ਜਿਹੇ ਵਿਵਾਦ ਰਹੇ ਜੀ, ਜਿਹੜੇ ਵੀ ਸੂਬੇ 'ਚ ਹੋ ਕੇ ਆਇਆ। ਪਰ ਉਹਨਾਂ ਤੋਂ ਸਿੱਖਿਆ ਕੁਛ ਨਹੀਂ ਇਹਨੇ, ਜਾਂ ਤਾਂ ਫਿਰ ਇਹਨੇ ਖਰਿੰਡ ਛਿੱਲਣਾ ਹੀ ਸਿੱਖਿਆ। ਕਹਿੰਦਾ ਕਿ ਸਵਾਦ ਇਹ ਲਓ, ਐਂ ਛਿੱਲੇ ਖਰਿੰਡ, ਨੰਗੇ ਖਰਿੰਡ ਨਾਲ ਮਤਲਬ ਕਿ ਜ਼ਖਮ ਨਾਲੇ ਸਵਾਦ ਆਉਂਦਾ, ਤੇ ਸਵਾਦ ਲੈਣ ਦੀ ਆਦਤ। ਪਿਛਲੇ ਦਿਨੀ ਮੁੱਖ ਮੰਤਰੀ ਨੇ ਗੱਲ ਜਿਵੇਂ ਬੰਦ ਕਰਦਿਆਂ ਕੋਸ਼ਿਸ਼ ਕੀਤੀ ਸੀ, ਜਦੋਂ ਰਾਜਪਾਲ ਨੇ ਕਿਹਾ ਕਿ ਮੇਰੀਆਂ ਤੋਪਾਂ ਤੋਂ ਡਰ ਗਿਆ, ਮੁੱਖ ਮੰਤਰੀ ਆਇਆ ਨਹੀਂ, ਹੈ ਨਾ, 15 ਅਗਸਤ। ਤੇ ਉਹ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਸੀ ਕਿ ਛੱਡੋ ਜੀ, ਸਾਡੇ ਬਜ਼ੁਰਗ ਨੇ, ਕੋਈ ਗੱਲ ਨਹੀਂ। ਉਹ ਤੋਂ ਬਾਅਦ ਲੱਗਿਆ ਕਿ ਮੁੱਖ ਮੰਤਰੀ ਮਾਮਲਾ ਬੰਦ ਕਰਨਾ ਚਾਹੁੰਦੇ ਨੇ, ਜਾਂ ਉਸ ਦਿਨ ਜਦੋਂ ਇਹ ਟਿੱਪਣੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ, ਉਸ ਦਿਨ ਰਾਜਪਾਲ ਦੀ ਇਹ ਚਿੱਠੀ ਪੜ੍ਹ ਲਈ ਸੀ, ਜਿਸ 'ਚ ਰਾਸ਼ਟਰਪਤੀ ਰਾਜ ਲੱਗਣ ਦੀ ਧਮਕੀ। ਬਿਲਕੁਲ ਬਿਲਕੁਲ 15 ਅਗਸਤ ਤੇ ਸੀ ਜਨਾਬ। ਸਹੀ। 15 ਅਗਸਤ ਦੀ ਉਹ ਚਿੱਠੀ ਲਿਖੀ ਆ, ਬਿਲਕੁਲ। ਸੋ ਇਸ ਲਈ ਤੋਪਾਂ ਤੋਂ ਤਾਂ ਨਹੀਂ ਡਰੇ, ਮੈਨੂੰ ਲੱਗਦਾ ਪੈਨ ਤੇ ਸਿਆਹੀ ਤੋਂ ਡਰ ਗਏ। ਜੀ ਜੀ ਜੀ। ਤੇ ਉਹ ਡਰ ਨੇ ਚੁੱਪ ਕਰਾਇਆ, ਜਾਂ ਸਿਆਣ ਪਾਈ ਕਿ ਇਹਨਾਂ ਮਸਲਿਆਂ 'ਚ ਉਲਝਣ ਦੀ ਬਜਾਏ ਆਪਾਂ ਨੂੰ ਕੰਮ ਕਰ ਲੈਣਾ ਚਾਹੀਦਾ। ਪਰ ਰਾਜਪਾਲ ਅਜੇ ਵੀ ਨਹੀਂ ਟਿਕਦੇ, ਕੀ ਇਹ ਉਹ ਪਹਿਲੂ ਹੈ। ਪਰ ਹੁਣ ਇਹ ਚਿੱਠੀ ਨੇ ਇੱਕ ਸਵਾਲ ਖੜਾ ਇਹ ਕੀਤਾ ਕਿ ਕੀ ਸਿਰਫ ਮੁੱਖ ਮੰਤਰੀ ਔਰ ਰਾਜਪਾਲ ਵਿਚਾਲੇ ਜਿਹੜਾ ਵਿਵਾਦ ਪੈਦਾ ਹੋਇਆ, ਉਹਦੇ ਕਿੰਨੇ ਆਧਾਰ ਨੇ। ਆਪਾਂ ਕਿੰਨੀ ਵਾਰ ਉਹਦੀ ਚਰਚਾ ਕਰ ਚੁੱਕੇ ਹਾਂ। ਹਾਂਜੀ ਕਿ ਉਹਦੇ ਪਿੱਛੇ ਚਾਹੇ ਉਹ ਸੈਸ਼ਨ ਬੁਲਾਉਣ ਦੀ ਗੱਲ ਹੋਵੇ, ਚਾਹੇ ਸੈਸ਼ਨ 'ਚ ਮੇਰੀ ਸਰਕਾਰ ਕਹਿਣ ਦੀ ਗੱਲ ਹੋਵੇ, ਹੈ ਨਾ, ਚਾਹੇ ਹੈਲੀਕਾਪਟਰ ਮੰਗਣ ਦੀ ਗੱਲ ਹੋਵੇ, ਚਾਹੇ ਇਹ ਹੋਵੇ ਕਿ ਜੀ ਦੌਰੇ ਕਰਦੇ ਨੇ ਜਿੱਥੇ ਜਿਹੜੇ ਹਲਕਿਆਂ ਦੇ ਉੱਤੇ ਚੋਣ ਲੜ ਲੈਣ ਰਾਜਪਾਲ, ਹੈ ਨਾ, ਜਾਂ ਫਿਰ ਚਿੱਠੀਆਂ ਦੇ ਜਵਾਬ ਦੀ ਗੱਲ ਹੋਵੇ, ਜਾਂ 4 ਬਿੱਲ ਜਿਹੜੇ ਗਏ ਉਹਨਾਂ ਦੀ ਕਾਨੂੰਨੀ ਤੌਰ ਤੇ ਮਾਨਤਾ ਦੇਣ ਲਈ ਮੋਹਰ ਲਾਉਣ ਦੀ ਗੱਲ ਹੋਵੇ। ਇਹ ਜਿੰਨੇ ਮਰਜ਼ੀ ਵਿਵਾਦ ਹੋਣ, ਚਾਹੇ ਟਵੀਟੋ ਟਵੀਟ ਦੇ ਵਿਵਾਦ ਹੋਣ, ਚਾਹੇ ਤੋਪਾਂ ਵਾਲੇ ਵਿਵਾਦ ਹੋਣ, ਚਾਹੇ ਇੱਕ ਦੂਏ ਦੇ ਸਮਾਗਮ 'ਚ ਆਉਣਾ ਨਹੀਂ ਆਉਣਾ ਜਾਣ ਦੇ ਵਿਵਾਦ ਹੋਣ ਜੀ। ਪਰ ਇਹ ਸਾਰਿਆਂ ਦੇ ਬਾਵਜੂਦ ਹੁਣ ਜਿੱਥੇ ਲਿਆ ਕੇ ਸਥਿਤੀ ਖੜੀ ਕੀਤੀ ਆ, ਕੀ ਰਾਜਪਾਲ ਸਿਰਫ ਇਹਨਾਂ ਆਧਾਰ ਬਣਾ ਕੇ, ਨਾ ਪਹਿਲੂਆਂ ਨੂੰ ਆਧਾਰ ਬਣਾ ਕੇ, ਨਾ ਵਿਵਾਦਾਂ ਨੂੰ ਆਧਾਰ ਬਣਾ ਕੇ ਕਹਿ ਰਹੇ ਨੇ ਕਿ ਤੁਸੀਂ ਮੇਰਾ ਅਪਮਾਨ ਕਰ ਰਹੇ ਹੋ, ਮੇਰੇ ਸਵਾਲਾਂ ਨੂੰ ਜਵਾਬ ਨਹੀਂ ਦਿੰਦੇ, ਇਹ ਕਾਨੂੰਨ ਦਾ ਉਲੰਘਣਾ ਹੈ, ਸੰਵਿਧਾਨ ਦਾ ਉਲੰਘਣਾ ਹੈ, ਇਸ ਲਈ ਮੈਂ ਰਾਸ਼ਟਰਪਤੀ ਰਾਜ ਲਾਉਣ ਜਾ ਰਿਹਾ। ਸਿਰਫ ਇਹ ਕਾਰਵਾਈ ਉੱਥੇ ਤੱਕ ਹੈ, ਜਾਂ ਇਹ ਦਿਖਾਵੇ ਦੀ ਹੈ। ਅਸਲ ਪਹਿਲੂ ਮਿਸ਼ਨ ਲੋਟਸ ਹੈ। ਠੀਕ ਹੈ। ਜਦੋਂ ਜਦੋਂ ਦਾਲ ਗਲਣ ਲੱਗਦੀ ਹੈ, ਜਦੋਂ ਜਦੋਂ ਕੇਜਰੀਵਾਲ ਐਂਡ ਉਹਦੀ ਪਾਰਟੀ ਬੀਜੇਪੀ ਦੀ ਬੋਲੀ ਬੋਲਣ ਲੱਗਦੀ ਹੈ, ਤਦ ਮਾਮਲਾ ਠੰਡਾ। ਜਦ ਭਖਣ ਲੱਗਦੇ ਨੇ, ਆਮੋ ਸਾਹਮਣੇ ਆਉਣ ਲੱਗਦੇ ਨੇ, ਹੈ ਨਾ, ਤਦ ਇਹ ਮਾਮਲਾ ਤਿੱਖਾ। ਬਿਲਕੁਲ। ਸੋ ਕੀ ਇਹ ਰਾਜਪਾਲ ਹੋਰਾਂ ਨੇ ਆਪਣੇ ਮਨ ਤੋਂ, ਆਪਣੇ ਭਾਵ ਤੋਂ, ਆਪਣੇ ਸਿਸਟਮ ਤੋਂ, ਆਪਣੀਆਂ ਚਿੱਠੀਆਂ, ਆਪਣੇ ਹਵਾਲਿਆਂ ਤੋਂ ਆਪ ਲਿਖੀ ਹੈ ਇਹ ਗੱਲ, ਜਾਂ ਜਨਾਬ ਨੂੰ ਸਕ੍ਰਿਪਟ ਆਈ ਹੈ ਦਿੱਲੀ ਤੋਂ ਕਿ ਲਿਖ ਦਿਓ? ਜੀ ਜੀ ਜੀ। ਤੇ ਸਾਡੇ ਮੁੱਖ ਮੰਤਰੀ ਜੇ ਚੁੱਪ ਕਰ ਗਏ ਇਸ ਮਸਲੇ ਤੇ, ਸਾਡੇ ਬਜ਼ੁਰਗ ਨੇ, ਕਿ ਉਹਨਾਂ ਕੋਲ ਅਜੇ ਸਕ੍ਰਿਪਟ ਪਹੁੰਚੀ ਨਹੀਂ ਸੀ ਅਗਲੀ, ਕਿ ਕੀ ਕਹਿਣਾ, ਕੀ ਜਵਾਬ ਦੇਣਾ, ਉਹ ਵੀ ਦਿੱਲੀ ਤੋਂ ਹੀ ਆਉਂਦੀ ਹੈ। ਸੋ ਇਹ ਸਕ੍ਰਿਪਟੀ, ਇਹ ਟਵੀਟੋ ਟਵੀਟੀ 'ਚ ਪੰਜਾਬ ਦਾ ਨੁਕਸਾਨ ਹੋਣ ਜਾ ਰਿਹਾ। ਮੈਂ ਪਹਿਲੇ ਦਿਨ ਤੋਂ ਇਸ ਵਿਵਾਦ ਤੇ ਗੱਲ ਕਰਦਾ ਆ ਰਿਹਾ। ਬਿਲਕੁਲ ਜੀ, ਸਹੀ ਹੈ। ਪਹਿਲੇ ਦਿਨ ਤੋਂ, ਜਿਸ ਦਿਨ ਪਹਿਲੇ ਦਿਨ ਤੋਂ ਆਪਸ 'ਚ ਟਿੱਪਣੀ ਹੋਣ ਲੱਗੀ, ਜਿਸ ਦਿਨ ਪਹਿਲੇ ਦਿਨ ਤੋਂ ਟਵੀਟ ਹੋਣ ਲੱਗਿਆ, ਜਿਸ ਦਿਨ ਪਹਿਲੀ ਚਿੱਠੀ ਤੋਂ ਵਿਵਾਦ ਸ਼ੁਰੂ ਹੋਇਆ, ਮੈਂ ਉਸ ਦਿਨ ਤੋਂ ਇਹ ਗੱਲ ਕਰਦਾ ਰਿਹਾ ਕਿ ਇਹਨਾਂ ਦੀ ਲੜਾਈ 'ਚ ਪੰਜਾਬ ਦਾ ਭਲਾ ਨਹੀਂ ਹੋਣਾ, ਨੁਕਸਾਨ ਹੋਣਾ। ਤੇ ਉਹ ਨੁਕਸਾਨ ਹੋਣ ਜਾ ਰਿਹਾ ਜਨਾਬ ਜੀ। ਜੇ ਚਿੱਠੀ ਵੀ ਲਿਖੀ ਆ ਨਾ ਰਾਜਪਾਲ ਨੇ ਕਿ ਹਾਂ ਜੀ ਮੈਂ ਆਪਣੀ ਕਾਨੂੰਨੀ ਤਾਕਤ ਦੀ ਵਰਤੋਂ ਕਰਨੀ ਮਜਬੂਰ ਹੋਵਾਂਗਾ, ਇਹਦਾ ਮਤਲਬ ਮੈਂ ਰਾਸ਼ਟਰਪਤੀ ਰਾਜ ਲਾਉਣ ਲਈ ਮਜਬੂਰ ਹੋਵਾਂਗਾ। ਇਹ ਐਡੀ ਬੜੀ ਗੱਲ ਰਾਜਪਾਲ ਕੱਲਾ ਆਪ ਨਹੀਂ ਲਿਖ ਸਕਦਾ, ਆਪਣੇ ਸਿਆਸੀ ਆਕਾਵਾਂ ਤੋਂ ਪੁੱਛਿਆ ਬਿਨਾਂ, ਦੱਸਿਆ ਬਿਨਾਂ। ਜੀ ਜੀ। ਪਰ ਅਗਲੇ ਕੋਲ ਸੰਵਿਧਾਨ ਦਾ ਹਵਾਲਾ, ਅਗਲੇ ਕੋਲ ਕਾਨੂੰਨ ਦਾ ਹਵਾਲਾ, ਤੇ ਉਹਨਾਂ ਹਵਾਲਿਆਂ ਨਾਲ ਅਗਲਾ ਕਹਿੰਦਾ ਜੀ ਇਹ ਅਧਿਕਾਰ ਬਣਦਾ ਰਾਜਪਾਲ ਨੂੰ ਪੁੱਛਣ ਦਾ। ਮੈਂ ਸਮੇਂ-ਸਮੇਂ ਪੁੱਛਿਆ, ਸਮੇਂ-ਸਮੇਂ ਸਵਾਲ ਕੀਤਾ, ਮੈਨੂੰ ਸਮੇਂ-ਸਮੇਂ ਜਵਾਬ ਨਹੀਂ ਮਿਲਿਆ।
ਪਰ ਇਹ ਤੋਂ ਵੀ ਵੱਡਾ ਪਹਿਲੂ ਇਸ ਚਿੱਠੀ 'ਚ ਇੱਕ ਪਹਿਲੂ ਲੁਕਿਆ ਪ੍ਰਵੀਨ ਜੀ। ਹੂੰ ਉਹ ਪਹਿਲੂ ਗੌਰ ਮੰਗਦਾ ਜੀ। ਰਾਜਪਾਲ ਨੇ ਇਸ ਚਿੱਠੀ ਦੇ ਵਿੱਚ ਇੱਕ ਗੱਲ ਲਿਖੀ ਠੀਕ ਹੈ। ਕਿ ਪੰਜਾਬ ਦੇ ਵਿੱਚ ਹਰ 5ਵਾਂ ਵਿਅਕਤੀ ਹੁਣ ਨਸ਼ੇੜੀ ਹੈ। ਲਿਖਿਆ, ਬਿਲਕੁਲ ਲਿਖਿਆ। ਮਤਲਬ ਉਹਨਾਂ ਨੇ ਉਚੇਚੇ ਤੌਰ ਤੇ ਲਿਖਿਆ ਕਿ ਪੰਜਾਬ 'ਚ ਨਸ਼ੇ ਦੀ ਹੱਦ ਇਹੀ ਜੀ ਹੈ ਕਿ ਹਰ 5ਵੇਂ ਵਿਅਕਤੀ ਨੂੰ ਸੂਬੇ ਦੇ ਵਿੱਚ ਸੂਬੇ ਦਾ ਹਰ 5ਵਾਂ ਵਿਅਕਤੀ ਨਸ਼ੇ ਦਾ ਆਦੀ ਹੈ। ਇਹ ਤੋਂ ਅੱਗੇ ਜੋ ਲਿਖਿਆ, ਪੰਜਾਬ ਦੇ ਵਿੱਚੋਂ ਕਹਿੰਦੇ ਮੈਡੀਕਲ ਸਟੋਰਾਂ ਦੇ ਉੱਤੋਂ, ਹੈ ਨਾ, ਦਵਾਈਆਂ ਦੀਆਂ ਦੁਕਾਨਾਂ ਦੇ ਉੱਤੋਂ ਤਾਂ ਨਸ਼ੇ ਦੇ, ਡਰੱਗ ਦੇ ਦਵਾਈਆਂ ਵਿਕਦੀਆਂ ਹੀ ਵਿਕਦੀਆਂ। ਉਹ ਕਹਿੰਦੇ ਸਰਕਾਰ ਦੇ ਅਧਿਕਾਰਤ ਸ਼ਰਾਬ ਦੇ ਠੇਕਿਆਂ ਤੋਂ ਵੀ ਡਰੱਗ ਵਿਕਦੀ ਆ। ਵੱਡਾ ਨਿਸ਼ਾਨਾ ਸੀ। ਔਰ ਇਹ ਲਿਖਣ ਤੱਕ ਸੀਮਤ ਨਹੀਂ ਹੈ ਗੱਲ। ਉਹਨਾਂ ਨੇ ਬਕਾਇਦਾ ਇਸ ਗੱਲ ਦੀ ਜਾਣਕਾਰੀ ਦਿੱਤੀ ਆ ਕਿ 66 ਸ਼ਰਾਬ ਦੇ ਠੇਕੇ ਲੁਧਿਆਣਾ ਖੇਤਰ 'ਚ ਏਜੰਸੀਆਂ ਨੇ ਸੀਲ ਕੀਤੇ ਨੇ ਜਿਨ੍ਹਾਂ ਤੋਂ ਡਰੱਗ ਵਿਕਦੀ ਆ। ਠੀਕ ਹੈ ਜੀ। ਇਹ ਸਰਕਾਰੀ ਸ਼ਰਾਬ ਦੇ ਠੇਕੇ ਨੇ, ਸਰਕਾਰ ਵੱਲੋਂ ਅਲਾਟ ਕੀਤੇ ਹੋਏ ਸ਼ਰਾਬ ਦੇ ਠੇਕੇ ਨੇ। ਜੇ ਸ਼ਰਾਬ ਦੇ ਠੇਕਿਆਂ ਤੇ ਵੀ ਡਰੱਗ ਵਿਕਦੀ ਆ ਤੇ ਫਿਰ ਸਰਕਾਰ ਦੀ ਸ਼ਹਿ ਤੇ ਵਿਕਦੀ ਆ ਜਾਂ ਸਰਕਾਰ ਦੀ ਨਲਾਇਕੀ ਕਾਰਨ ਵਿਕਦੀ ਆ, ਇਹਦਾ ਜਵਾਬ ਤਾਂ ਮੁੱਖ ਮੰਤਰੀ ਨੂੰ ਦੇਣਾ ਪੈਣਾ। ਅਗਲੇ ਕਹਿੰਦੇ ਸੀਲ ਕੀਤੇ ਆ। ਉਹ ਉਹਨਾਂ ਨੇ ਬਕਾਇਦਾ ਦੱਸਿਆ NCRB ਤੇ ਚੰਡੀਗੜ੍ਹ ਪੁਲਿਸ ਵੱਲੋਂ ਆਪਰੇਸ਼ਨ ਚਲਾਏ ਗਏ ਜਿਹਦੇ ਵਿੱਚ ਲੁਧਿਆਣਾ ਤੋਂ ਡਰੱਗ ਵੇਚਣ ਦੇ 66 ਸ਼ਰਾਬ ਦੇ ਠੇਕੇ ਸੀਲ ਕੀਤੇ ਆ। ਠੀਕ ਹੈ। ਤੇ ਇੱਥੇ ਸਰਕਾਰ ਫਿਰ ਘਿਰੂਗੀ। ਤੇ ਇਸ ਲਈ ਉਹਨਾਂ ਨੇ ਨੁਕਤੇ ਵੀ ਦੱਸਦੇ ਕਿ ਮੈਂ ਕਿਹੜੇ ਮਸਲਿਆਂ ਤੁਹਾਨੂੰ ਘੇਰ ਸਕਦਾ। ਉਹ ਕਹਿੰਦੇ ਇਹਦੇ ਨਾਲ ਜੇ ਡਰੱਗ ਵੀ ਖੁੱਲ੍ਹੇਆਮ ਹੈ, ਦਵਾਈਆਂ ਦੇ ਰੂਪ 'ਚ ਵੀ, ਚਿੱਟੇ ਦੇ ਰੂਪ 'ਚ ਵੀ, ਨਸ਼ੇ ਦੇ ਰੂਪ 'ਚ ਵੀ, ਸਾਰੇ ਤਰ੍ਹਾਂ ਵਿਕਦੀ ਆ, ਮਿਲਦੀ ਆ, ਤੇ ਹਰ 5ਵਾਂ ਵਿਅਕਤੀ ਆ, ਫਿਰ ਤੁਹਾਡੇ ਕੰਟਰੋਲ 'ਚ ਨਹੀਂਗਾ, ਕਾਨੂੰਨ ਵੀ, ਅਮਨ ਵੀ, ਨਸ਼ਾ ਵੀ, ਚਿੱਟਾ ਵੀ। ਤੇ ਇਸ ਲਈ ਕਹਿੰਦੇ ਮੈਨੂੰ ਤਾਂ ਰਾਸ਼ਟਰਪਤੀ ਰਾਜ ਲਾਉਣਾ ਪਊਗਾ। ਸੋ ਉਹਨਾਂ ਨੇ ਖਾਸਾ ਆਧਾਰ ਤਿਆਰ ਕਰ ਲਿਆ। ਜੀ। ਔਰ ਬੇਲੋੜੇ ਬੋਲ, ਸਮੇਂ-ਸਮੇਂ ਹਲਕੇ ਪੱਧਰ ਦੀਆਂ ਟਿੱਪਣੀਆਂ, ਹਾਸੇ ਠੱਠੇ, ਉਹ ਮੁਸੀਬਤ ਕਿਤੇ ਪੰਜਾਬ ਦੇ ਗਲ ਨਾ ਪੈ ਜਾਵੇ ਜਨਾਬ। ਤੁਹਾਡੇ ਲਈ ਹੋਇਆ ਕਮੇਡੀ ਸ਼ੋਅ ਪੰਜਾਬ ਦੇ ਲਈ ਕਿਤੇ ਆਫਤ ਸ਼ੋਅ ਨਾ ਬਣ ਜਾਵੇ। ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ। ਦੋਵੇਂ ਧਿਰਾਂ ਨੂੰ ਸਿਆਣਪ ਦਿਖਾਉਣ ਦੀ ਲੋੜ ਹੈ। ਅਜੇ ਵੀ ਆਮੋ ਸਾਹਮਣੇ ਬਹਿ ਜਾਣ, ਅਜੇ ਵੀ ਇਹ ਕਹਿ ਕੇ ਨਹੀਂ ਸਰਨਾ ਕਿ ਇਹ ਤਾਂ ਜੀ ਬੁਲਾਰੇ ਨੇ ਜੀ ਭਾਜਪਾ ਦੇ। ਮੈਂ ਕਹਿੰਦਾ ਉਹ ਕੰਮ ਸਾਨੂੰ ਛੱਡ ਦਿਓ, ਅਸੀਂ ਕਰ ਲਏ ਹਾਂ ਗੱਲ। ਸਹੀ, ਬਿਲਕੁਲ। ਉਹ ਕਹਿਣ ਨੂੰ ਅਸੀਂ ਹੈਗੇ ਆ ਕਿ ਭਾਜਪਾ ਦੇ ਕਹੇ ਤੇ ਚੱਲਦੇ, ਰਾਜਪਾਲ ਮੋਦੀ ਦੇ ਕਹੇ ਤੇ ਚੱਲਦੇ, ਅਮਿਤ ਸ਼ਾਹ ਦੇ ਕਹੇ ਤੇ ਚੱਲਦੇ। ਇਹ ਪੰਜਾਬ ਜਾਣਦਾ, ਬੱਚਾ ਜਾਣਦਾ। ਸਰਕਾਰ ਤਾਂ ਸਰਕਾਰ ਵਾਂਗ ਕੰਮ ਕਰੇ ਜੀ। ਸਰਕਾਰ ਉਹਨੂੰ ਰਾਜਪਾਲ ਸਮਝ ਕੇ ਬੈਠ ਜਾਵੇ ਜਾ ਕੇ ਉਹਨਾਂ ਕੋਲ। ਇਹ ਕਹਿੰਦੇ ਤੁਹਾਡਾ ਕੰਮ ਸਹੁੰ ਚੁਕਾਉਣਾ ਸੀ, ਸਹੁੰ ਚੁਕਾਤੀ, ਟਿੱਕੇ ਰਹੋ। ਉਹਦੇ ਹੁਣ ਅਗਲਾ ਕਹਿੰਦਾ ਮੈਂ ਨਹੀਂ ਟਿਕਦਾ, ਫਿਰ ਹੁਣ ਲਓ ਸਵਾਲ ਜੀ। ਸੋ ਇਸ ਲਈ ਇਹਨਾਂ ਦੀ ਜੰਗ ਦੇ ਵਿੱਚ ਨੁਕਸਾਨ ਪੰਜਾਬ ਦਾ ਹੋਣਾ। ਔਰ ਜੇਕਰ ਰਾਸ਼ਟਰਪਤੀ ਰਾਜ ਲੱਗ ਜਾਵੇ ਤਾਂ ਇਹਨੂੰ ਮਿਸ਼ਨ ਲੋਟਸ ਦੀ ਕਾਮਯਾਬੀ ਸਮਝਿਓ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰਿਆਣਾ ਗੁਰਦੁਆਰਾ ਕਮੇਟੀ ਦੀ ਪ੍ਰਬੰਧਕੀ ਮੀਟਿੰਗਾਂ ਤੇ ਜਥੇਦਾਰ ਸਾਹਿਬ ਨੇ ਰੋਕ ਲਾਤੀ ਹੈ ਜੀ। ਪ੍ਰਵੀਨ ਜੀ, ਹਰਿਆਣੇ ਦੇ ਵਿੱਚ ਜਦੋਂ ਨਵੀਂ ਕਮੇਟੀ ਬਣੀ, ਹਾਂਜੀ, ਉਸ ਕਮੇਟੀ ਨੂੰ SGPC ਨੇ ਮਾਨਤਾ ਨਹੀਂ ਦਿੱਤੀ। ਠੀਕ ਹੈ ਜੀ। SGPC ਕਹਿੰਦੀ ਕਿ ਨਹੀਂ, ਇਹ ਸਹੀ ਨਹੀਂ ਜੀ, ਇਹ ਗਲਤ ਹੈ ਜੀ। ਸਾਡੇ ਅਸਲ 'ਚ ਤਾਂ ਫਿਕਰ ਤਾਂ ਗੋਲਕਾਂ ਦਾ ਨਾ, ਸੇਵਾ ਸੰਭਾਲਦਾ ਤਾਂ ਹੈ ਨਹੀਂਗਾ। ਜੇ ਸੇਵਾ ਸੰਭਾਲਦਾ ਹੁੰਦਾ ਤਾਂ ਸੇਵਾ ਕੀਤੀ ਹੁੰਦੀ ਤਾਂ ਕਿਉਂ ਨਵੀਆਂ ਕਮੇਟੀਆਂ ਜਨਮਦੀਆਂ, ਨਿਊ ਪ੍ਰਧਾਨਗੀ ਦੇ ਭੁੱਖੇ ਕਿਉਂ ਆਉਂਦੇ ਜੀ। ਸੋ ਸੇਵਾ ਬਿਨਾਂ ਪ੍ਰਧਾਨਾਂ ਤੋਂ ਵੀ ਹੋ ਸਕਦੀ ਹੈ, ਸੇਵਾ ਬਿਨਾਂ ਕਮੇਟੀਆਂ ਤੋਂ ਵੀ ਹੋ ਸਕਦੀ ਹੈ। ਸੋ ਕਮੇਟੀਆਂ ਦੇ ਪਿੱਛੇ ਖਾਸੀ ਮਨਸ਼ਾ ਖੜੀ ਹੈ ਕਿ ਖਜ਼ਾਨੇ ਦਾ ਕੰਟਰੋਲ ਸਾਡੇ ਕੋਲ ਹੋਵੇ। ਚਾਹੇ ਮੈਂ ਨਹੀਂ ਕਹਿੰਦਾ ਕਿ ਘਪੜਿਆਂ ਲਈ ਉਹ ਹੈ, ਪਰ ਜਿਹੜੀ ਉਹ ਫੀਲਿੰਗ ਆਉਂਦੀ ਹੈ ਨਾ ਕਿ ਮੈਂ ਦਿੱਤੇ ਪੈਸੇ। ਹਾਂਜੀ। ਪਿੰਡਾਂ ਦੇ ਵਿੱਚ ਬਜ਼ੁਰਗਾਂ ਨੂੰ ਪੈਨਸ਼ਨ ਲੱਗੀ ਤੇ ਸਰਪੰਚਾਂ ਰਾਹੀਂ ਅਦਾਇਗੀ ਸੀ। ਸਰਪੰਚ ਐ ਲਾਈਨ 'ਚ ਬਿਠਾ ਕੇ ਲੋਕਾਂ ਨੂੰ ਪੈਸੇ ਦਿੰਦਾ ਸੀ ਕਿ ਜਿਵੇਂ ਆਪਣੀ ਜੇਬ 'ਚੋਂ ਦੇ ਰਿਹਾ ਹੁੰਦਾ। ਬਿਲਕੁਲ ਸਹੀ ਹੈ। ਉਸੇ ਤਰ੍ਹਾਂ ਸੰਗਤਾਂ ਦਾ ਚੜਾਵਾ ਪ੍ਰਬੰਧਕਾਂ ਨੂੰ ਸਿਰਫ ਸੰਭਾਲਣ ਲਈ ਸੀਗਾ ਕਿ ਭਾਈ ਤੁਸੀਂ ਸੰਭਾਲ ਕਰਕੇ ਅੱਗੇ ਸੇਵਾ ਦੇ ਕਾਰਜ ਦੇ ਵਿੱਚ ਯੋਗਦਾਨ ਪਾ ਦਿਓ। ਸੰਗਤਾਂ ਦੇ ਪੈਸੇ ਨੂੰ ਐ ਸਮਝਿਆ ਕਿ ਜਿਵੇਂ ਅਸੀਂ ਦੇ ਰਹੇ ਹਾਂ, ਚਾਹੇ ਸਕੂਲ ਕਾਲਜ ਦੇ ਅਧਿਆਪਕਾਂ ਨੂੰ ਤਨਖਾਹ ਹੀ ਹੋਵੇ, ਉਹ ਵੀ ਸਮੇਂ ਸਿਰ ਨਹੀਂ ਦਿੰਦੇ ਸ਼੍ਰੋਮਣੀ ਕਮੇਟੀ ਦੇ ਵਿੱਚ। ਬਿਲਕੁਲ ਸਹੀ ਹੈ। ਸੋ ਇਹ ਸਾਰੇ ਹਰਿਆਣੇ ਵਾਲੇ ਕਹਿੰਦੇ ਅਸੀਂ ਆਪਣੇ ਹੀ ਮਤਲਬ ਕਿ ਸੂਬੇ ਦੇ ਵਿੱਚ ਚੜਾਵੇ ਦੇ ਹਵਾਲੇ ਨਾਲ ਆਪਣੇ ਸਿੱਖੀ ਸਥਾਨਾਂ ਦੀ, ਸਿੱਖੀ ਸੰਸਥਾਵਾਂ ਦੀ, ਸਿੱਖੀ ਵਿਦਿਅਕ ਅਦਾਰਿਆਂ ਦੀ, ਉਹਨਾਂ ਦੇ ਲਈ ਜੇ ਯੋਗਦਾਨ ਮੰਗਦੇ ਸੀ, ਉਹਦੇ ਲਈ ਵੀ ਸਾਨੂੰ ਤਾਨੇ ਮੈਨੇ ਸੁਣਾਉਂਦੇ ਸੀ। ਕਹਿੰਦੇ
ਤੇ ਆਪਣੀਆਂ ਗਲਤੀਆਂ ਚੋਂ ਜਨਮੀ ਕਮੇਟੀ ਤੋਂ ਬਾਅਦ ਜਿਹੜੇ ਹੁਣ ਪ੍ਰਧਾਨ ਬਣੇ, ਜਿਹੜੀ ਹੁਣ ਕਮੇਟੀ ਬਣੀ, ਚੌਧਰ ਉੱਥੇ ਵੀ ਨਹੀਂ ਮੁੱਕੀ ਜਾ ਕੇ। ਜੀ ਕਮੇਟੀ ਤਾਂ ਵੱਖਰੀ ਬਣਾ ਲਈ, ਹੂੰ ਪਰ ਉਹ ਹੋਮੇ ਐਸਜੀਪੀਸੀ ਨਾਲੋਂ ਵੀ ਬੜੀ ਹੋ ਗਈ, ਹੂੰ ਹੰਕਾਰ ਉਹਨਾਂ ਨਾਲੋਂ ਵੀ ਬੜਾ ਹੋ ਗਿਆ, ਜੀ ਤੇ ਉਹ ਆਪਸ ਵਿੱਚ ਟੱਕਰਨ ਲੱਗੇ। ਤੂੰ ਮੈਂ ਮਤਲਬ ਕਿ ਬਕਾਇਦਾ ਪੰਜੋਖਰਾ ਵਿਖੇ ਜਿਹੜਾ ਗੁਰੂ ਘਰ ਹੈ ਉਹਦੇ ਵਿੱਚ ਮੀਟਿੰਗ ਸੀ ਪਿਛਲੇ ਦਿਨੀ, ਹੈ ਨਾ, 14 ਅਗਸਤ ਨੂੰ ਮੀਟਿੰਗ ਸੀ, ਤੇ ਉਹ ਮੀਟਿੰਗ ਤਕਰਾਰ ਚ ਬਦਲ ਗਈ। ਠੀਕ ਹੈ। ਤਾਨਿਆਂ ਮਿਹਣਿਆਂ, ਤੂੰ ਮੈਂ ਤੋਂ ਗਾਲਾਂ ਕੱਢਣ ਤੱਕ ਆ ਗਏ। ਗੁਰੂ ਘਰ ਦੇ ਚੁਗਿਰਦੇ ਦੇ ਅੰਦਰ ਤੁਹਾਡੀ ਬੈਠਕ ਹੋਵੇ ਤੇ ਉਸ ਬੈਠਕ 'ਚ ਤੁਸੀਂ ਇਹੋ ਜਿਹੇ ਹਲਕੇ ਤੇ ਪੱਤੀਆਂ ਨੂੰ ਸ਼ਬਦ ਬੋਲੋ ਤੇ ਫਿਰ ਮਾਮਲਾ ਤਾਂ ਭਖੂਗਾ। ਹਾਂਜੀ ਹਾਂਜੀ ਬਿਲਕੁਲ। ਫਿਰ ਸੰਗਤ ਨੇ ਉਹ ਸੁਨੇਹੇ ਅਕਾਲ ਤਖਤ ਸਾਹਿਬ ਪਹੁੰਚਦੇ ਕਰਤੇ, ਕੁਝ ਨੇ ਫੋਨ ਰਾਹੀਂ, ਕੁਝ ਨੇ SMS ਰਾਹੀਂ ਤੇ ਕੁਝ ਨੇ ਸਿੱਧੀਆਂ ਚਿੱਠੀਆਂ ਲਿਖ ਕੇ ਜੀ, ਤੇ ਮਾਮਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਧਿਆਨ 'ਚ ਆ ਗਿਆ। ਤੇ ਉਸ ਤੋਂ ਬਾਅਦ ਬਕਾਇਦਾ ਜਿਹੜੇ ਮੌਜੂਦਾ ਪ੍ਰਧਾਨ ਨੇ ਹਰਿਆਣਾ ਕਮੇਟੀ ਦੇ, ਹੈ ਨਾ, ਉਹ ਮਹੰਤ ਕਰਮਜੀਤ ਸਿੰਘ ਤੇ ਜਨਰਲ ਸਕੱਤਰ ਨੇ ਜਿਹੜੇ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਹੋਰ, ਇਹ ਸਾਰੇ ਉੱਥੇ ਪਹੁੰਚ ਗਏ ਜੀ। ਸੋ ਇਹਨਾਂ ਨੇ ਜਾ ਕੇ ਫਿਰ ਕਹਿੰਦੇ ਸ਼ਿਕਾਇਤ ਆਪਣੀ ਵੀ ਦਰਜ ਕਰਾਤੀ। ਠੀਕ ਹੈ। ਤੇ ਦਰਜ ਕਰਾਉਣ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਕਹਿੰਦੇ ਕਿ ਭਾਈ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਦਾ ਕੰਮ ਹੈ, ਬਾਕੀ ਕੰਮਕਾਜ ਚੱਲਦੇ ਨੇ, ਉਹ ਤਾਂ ਨਹੀਂ ਮੈਂ ਛੇੜਖਾਨੀ ਹੋਣ ਦਿੰਦਾ, ਉਹ ਤਾਂ ਉਵੇਂ ਹੀ ਚਲਾਓ। ਠੀਕ ਹੈ। ਪਰ ਹੁਣ ਪ੍ਰਬੰਧਕੀ ਬੈਠਕ ਕੋਈ ਨਹੀਂ ਕਰਨੀ, ਉਹ ਅਸੀਂ ਪਹਿਲਾਂ ਤੁਹਾਡੀ ਇਸ ਕਰਤੂਤਾਂ ਦੀ ਜਾਂਚ ਕਰਾਂਗੇ ਤੇ ਉਹ ਤੋਂ ਬਾਅਦ ਅਸੀਂ ਅਗਲਾ ਫੈਸਲਾ ਲਵਾਂਗੇ। ਸੋ ਬਕਾਇਦਾ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਸਬ ਕਮੇਟੀ ਬਣਾ ਕੇ ਉਹਦੀ ਰਿਪੋਰਟ ਮੰਗ ਲਈ, ਔਰ ਉਹ ਸਾਰੀ ਇਨਕੁਆਇਰੀ ਤੋਂ ਬਾਅਦ ਜਿਹੜੀ ਰਿਪੋਰਟ ਅਕਾਲ ਤਖਤ ਸਾਹਿਬ ਦੇ ਸਰ ਮੂਹਰੇ ਆਊਗੀ, ਫਿਰ 5 ਸਿੰਘ ਸੈਮੀਨਾਰ ਦੇ ਵਿੱਚ ਉਹ ਵਿਚਾਰੀ ਜਾਊਗੀ। ਵਿਚਾਰੇ ਜਾਣ ਤੋਂ ਬਾਅਦ ਜੋ ਵੀ ਫੈਸਲਾ ਆਉਂਦਾ, ਉਹ ਤੋਂ ਬਾਅਦ ਫਿਰ ਪ੍ਰਬੰਧਕੀ ਕੰਮਕਾਜ ਕਿਵੇਂ ਚੱਲਣਾ, ਕੀ ਹੋਣਾ, ਹੁਣ ਇਹ ਦੇਖਣ ਵਾਲੀ ਗੱਲ ਹੋਊਗੀ। ਕਿਉਂਕਿ ਇਸ ਘਟਨਾ ਤੋਂ ਬਾਅਦ SGPC ਜਿਹਨੇ ਇਸ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ, ਉਹਨੇ ਵੀ ਇਸ ਬੈਠਕ ਤੇ ਇਤਰਾਜ਼ ਪ੍ਰਗਟਾਇਆ ਤੇ ਇਹ ਸਾਰੇ ਇਤਰਾਜ਼ਾਂ ਨੂੰ ਇਕੱਠਿਆਂ ਕਰਕੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਬਕਾਇਦਾ ਤੌਰ ਤੇ ਹਰਿਆਣਾ ਕਮੇਟੀ ਦੀਆਂ ਪ੍ਰਬੰਧਕੀ ਬੈਠਕਾਂ ਤੇ ਫਿਲਹਾਲ ਲਈ ਰੋਕ ਲਾ ਦਿੱਤੀ ਹੈ। ਜੀ ਸ਼ਰਮਾ ਜੀ, ਇੱਕ ਖਾਣੇ ਦੀ ਸਾਡੀ ਨੌਜਵਾਨ ਪੀੜ੍ਹੀ ਬੜੀ ਸ਼ੌਕੀਨ ਹੈ, ਪਰ ਇਸ ਖਾਣੇ ਨੂੰ ਲੈ ਕੇ, ਇਸ ਟ੍ਰੈਂਡ ਨੂੰ ਲੈ ਕੇ ਖਬਰ ਬੜੀ ਅਜੀਬੋ-ਗਰੀਬ ਆ ਰਹੀ ਹੈ। ਕਹਿੰਦੇ ਮੈਗੀ ਖਾਣ ਕਰਕੇ ਮੌਤ ਹੋ ਗਈ। ਜੀ ਦੋ ਪਹਿਲੂ ਨੇ ਇਸ ਖਬਰ ਦੇ ਜੀ। ਇੱਕ ਪਹਿਲੂ ਹਉਮੈ ਹੈ, ਹੰਕਾਰ ਹੈ, ਤੇ ਦੂਆ ਪਹਿਲੂ ਮੈਗੀ ਵਾਲਾ। ਜੀ ਪ੍ਰਵੀਨ ਜੀ, ਆਪਣੇ ਨਾ ਇਹ ਮਾਮਲਾ ਹੈਗਾ ਪਟਿਆਲੇ ਤੇ ਲੁਧਿਆਣੇ ਦਾ। ਜੀ। ਲੁਧਿਆਣੇ ਦੀ ਕੁੜੀ ਆ, ਪਟਿਆਲੇ ਦਾ ਮੁੰਡਾ। ਮੁੰਡੇ ਵਾਲੇ ਪੁਲਿਸ ਵਾਲੇ ਨੇ, ਕੁੜੀ ਵਾਲੇ ਦੇ ਪਰਿਵਾਰ ਦਾ ਪਿਛੋਕੜ ਦਾ ਪਤਾ ਨਹੀਂ ਲੱਗਿਆ। ਜੀ। ਕੁੜੀ ਦਾ 7-7.5 ਸਾਲ ਪਹਿਲਾਂ ਪਟਿਆਲੇ ਵਿਆਹ ਹੁੰਦਾ। ਠੀਕ ਹੈ ਜੀ। ਤੇ ਵਿਆਹ ਤੋਂ ਉਹਨਾਂ ਦੇ 6 ਸਾਲ ਦੀ ਜਵਾਕੜੀ ਆ। ਜੀ। 6 ਸਾਲ ਦੀ ਜਵਾਕੜੀ ਦੇ ਦੌਰਾਨ ਮਤਲਬ ਕਿ ਘਰ ਵਾਲਾ ਕਹਿੰਦਾ ਕਿ ਮੈਂ ਮਾੜਾ ਜਿਹਾ ਬਾਜ਼ਾਰ ਚੱਲਿਆ। ਹੁਣ ਇਹ ਮੁੰਡੇ ਦਾ ਪਿਓ ਦੱਸਦਾ ਕਿ ਮੁੰਡਾ ਮੇਰੀ ਆਪਣੀ ਘਰ ਵਾਲੀ ਨੂੰ, ਮੇਰੀ ਨੂੰਹ ਨੂੰ ਕਹਿ ਕੇ ਜਾਂਦਾ ਕਿ ਮੈਂ ਮਾੜਾ ਜਿਹਾ ਬਾਜ਼ਾਰ ਚੱਲਿਆ ਆਪਣੀ ਧੀ ਨਾਲ, ਤੇ ਤੂੰ ਆਉਂਦਿਆਂ ਨੂੰ ਮੈਗੀ ਬਣਾ ਕੇ ਰੱਖੀ। ਠੀਕ ਹੈ ਜੀ। ਤੇ ਕਹਿੰਦਾ ਜਦ ਨੂੰ ਮੇਰਾ ਮੁੰਡਾ ਤੇ ਮੇਰੀ ਪੋਤੀ ਮੁੜੇ ਤੇ ਉਹਨੇ ਮੈਗੀ ਮੰਗੀ, ਘਰ ਵਾਲੀ ਕਹਿੰਦੀ ਬਣਾਈ ਸੀ, ਠੰਡੀ ਹੁੰਦੀ ਤੇ ਮੈਂ ਖਾ ਲਈ। ਜੀ। ਤੇ ਇਸ ਗੱਲ ਤੋਂ ਕਹਿੰਦਾ ਦੋਵਾਂ 'ਚ ਤਕਰਾਰ ਹੋ ਗਈ, ਤਕਰਾਰ ਤੋਂ ਬਹਿਸ ਹੋ ਗਈ, ਬਹਿਸ ਤੋਂ ਘਰ ਵਾਲੀ ਝੋਲਾ ਚੱਕ ਕੇ ਵਾਪਸ ਲੁਧਿਆਣੇ ਚੱਲ ਗਈ। ਤੇ ਜਦੇ ਪਤਾ ਲੱਗਿਆ ਜਦੋਂ ਸਾਡੇ ਤੇ ਦਹੇਜ ਦਾ ਪਰਚਾ ਹੋ ਗਿਆ। ਉਹ ਅੱਛਾ। ਤੇ ਇਹ ਮਾਮਲਾ ਜੀ ਕਹਿੰਦੇ 1 ਨਹੀਂ 2 ਨਹੀਂ 3 ਨਹੀਂ, ਹੁਣ ਮੁੰਡੇ ਵਾਲੇ ਪੁਲਿਸ ਵਾਲੇ ਨੇ। ਮੁੰਡਾ ਹੈੱਡ ਕਾਂਸਟੇਬਲ ਹੈ। ਜੀ। ਮੁੰਡੇ ਦਾ ਪਿਓ ਪੁਲਿਸ ਵਿਭਾਗ 'ਚ ਰਿਟਾਇਰਡ ਅਧਿਕਾਰੀ ਹੈ। ਤੇ ਉਹ ਕਹਿੰਦੇ ਜੀ 1 ਥਾਣੇ 2 ਥਾਣੇ, ਕਦੇ ਉੱਥੇ ਸ਼ਿਕਾਇਤ, ਕਦੇ ਇੱਥੇ ਸ਼ਿਕਾਇਤ, ਕਦੇ ਉੱਥੇ ਇਨਕੁਆਇਰੀ, ਕਦੇ ਉੱਥੇ ਸੱਦਾ। ਤੇ ਕਹਿੰਦੇ ਮੁੰਡੇ ਨੇ ਕੋਸ਼ਿਸ਼ ਵੀ ਕੀਤੀ ਕਿ ਮੈਂ ਘਰ ਵਾਲੀ ਮੋੜ ਲਿਆਵਾਂ। ਜੀ। ਤੇ ਪਰ ਕਹਿੰਦੇ ਜੀ ਉਹ ਮੁੜੀ ਨਹੀਂ। ਤੇ ਇਸ ਗੱਲੋਂ ਰੋਸੇ ਵਜੋਂ ਮੁੰਡੇ ਨੇ 1 ਮਿੰਟ 8 ਸਕਿੰਟ ਦੀ ਵੀਡੀਓ ਬਣਾਈ। ਜੀ। ਤੇ ਸੁਸਾਈਡ ਕਰ ਲਿਆ। ਓ ਅੱਛਾ। ਤੇ ਇਸ ਲਈ ਇਹ ਪਹਿਲੂ ਪ੍ਰਵੀਨ ਜੀ ਆਪਣੇ ਘਰਾਂ 'ਚ ਨਾ ਇਹ ਨਾ ਸਮੇਂ ਦੇ ਹਿਸਾਬ ਨਾਲ ਇੱਕ ਮਾਨਸਿਕਤਾ ਹੁੰਦੀ ਆ। ਹਾਂਜੀ ਹਾਂਜੀ। ਇੱਕ ਦੌਰ ਸੀ, ਮੈਂ ਨਹੀਂ ਕਹਿੰਦਾ ਕਿ ਉਹ ਬਿਲਕੁਲ ਸਹੀ ਸੀ ਜਾਂ ਅੱਜ ਵਾਲਾ ਬਿਲਕੁਲ ਸਹੀ ਹੈ, ਜਾਂ ਉਹ ਬਿਲਕੁਲ ਗਲਤ ਸੀ ਅੱਜ ਵਾਲਾ। ਹਰੇਕ 'ਚ ਖਾਮੀਆਂ ਤੇ ਚੰਗਿਆਈਆਂ ਨਾਲ ਨਾਲ ਹੁੰਦੀਆਂ। ਹਾਂਜੀ ਹਾਂਜੀ। ਇੱਕ ਦੌਰ ਸੀ ਕਿ ਧੀ ਨੂੰ ਵਿਦਾ ਕਰਨ ਲੱਗੇ ਕਿਹਾ ਜਾਂਦਾ ਸੀ ਕਿ ਪੁੱਤ ਨੂੰ ਤੇਰਾ ਉਹੀ ਘਰ ਆ।
ਤੇ ਹੁਣ ਕਿਹਾ ਜਾਂਦਾ ਕਿ ਪ੍ਰਵਾਹ ਨਾ ਕਰੀ, ਕੋਈ ਗੱਲ ਹੋਈ ਸਾਨੂੰ ਦੱਸੀ, ਅਸੀਂ ਜਦੇ ਆ ਜਾਾਂਗੇ। ਮਤਲਬ ਅਸੀਂ ਸੈਟਲ ਹੋਣ ਨੂੰ, ਹਰ ਚੀਜ਼ ਨੂੰ, ਕਿਸੇ ਦਰਖਤ ਨੇ, ਬੂਟੇ ਨੇ ਕਿਸੇ ਨਵੀਂ ਮਿੱਟੀ 'ਚ ਜਾ ਕੇ ਲੱਗਣਾ ਤਾਂ ਉਹਨੂੰ ਸਮਾਂ ਲੱਗਦਾ ਸੈੱਟ ਹੋਣ ਲਈ। ਔਰ ਦੋਵਾਂ ਧਿਰਾਂ ਨੂੰ ਕੁਝ ਗੱਲਾਂ ਆਪਣੀਆਂ ਬਦਲਣੀਆਂ ਪੈਂਦੀਆਂ। ਬਿਲਕੁਲ ਜੀ, ਬਿਲਕੁਲ। ਕੁਝ ਸਮਝੌਤੇ ਜੇ ਧੀ ਨੂੰ, ਤਾਂ ਕੁਝ ਸਮਝੌਤੇ ਮੁੰਡੇ ਵਾਲਿਆਂ ਨੂੰ ਵੀ ਕਰਨੇ ਪੈਂਦੇ ਆ। ਕੁਝ ਉਹਨਾਂ ਨੂੰ ਵੀ ਆਪਣੀਆਂ ਆਦਤਾਂ 'ਚ ਬਦਲਾ, ਕੁਝ ਉਹਨਾਂ ਨੂੰ ਵੀ। ਪਰ ਜੇ ਤੁਸੀਂ ਕਹੋਗੇ ਕੱਲੀ ਕੁੜੀ ਉਹ ਅੱਗੇ ਬਦਲੇ, ਇਹ ਵੀ ਗਲਤ ਹੈ। ਜੇ ਕਹੋ ਕੱਲਾ ਮੁੰਡੇ ਵਾਲੇ ਝੁਕ ਜਾਣ, ਇਹ ਵੀ ਗਲਤ। ਬਿਲਕੁਲ ਸਹੀ। ਦੂਸਰਾ ਪਹਿਲੂ, ਆਪਾਂ ਜਿਸ ਪਿੰਡਾਂ ਚੋਂ ਆਉਂਦੇ ਆ, ਆਪਣੇ ਚੀਜ਼ ਦਾ ਮੁਰੰਮਤ ਕਰਨ ਦਾ ਸੰਵਿਧਾਨ ਰਿਹਾ ਹੈ ਨਾ, ਆਪਣੇ ਸਿੱਟਣ ਦਾ ਨਹੀਂ ਰਿਹਾ। ਜੀ ਜੀ। ਸਾਡੇ ਜੇ ਮੰਜੇ ਦਾ ਪਾਵਾ ਟੁੱਟ ਜਵੇ, ਬਾਹੀ ਟੁੱਟ ਜਵੇ, ਤਾਂ ਅਸੀਂ ਬਾਹੀ ਪਵਾ ਲੈਂਦੇ ਆ, ਪਾਵਾ ਨਵਾਂ ਪਵਾ ਲੈਂਦੇ ਆ, ਹੈ ਨਾ। ਪੀੜੀ ਨੂੰ ਅਸੀਂ ਠੀਕ ਕਰਾ ਲੈਂਦੇ ਆ। ਜੇ ਮੰਨ ਲਓ ਮਧਾਣੀ ਖਰਾਬ ਹੋ ਗਈ, ਅਸੀਂ ਉਹ ਠੀਕ ਕਰਾ ਲੈਂਦੇ ਆ। ਆਪਣੇ ਮੁਰੰਮਤ ਦਾ ਰਿਹਾ। ਜੀ ਜੀ। ਅਸੀਂ ਕੋਈ ਵੀ ਚੀਜ਼ ਸਿੱਟਣ ਤੋਂ ਪਹਿਲਾਂ ਉਹਦੀ ਮੁਰੰਮਤ ਲਈ ਜਾਂਦੇ ਸੀ ਕਿ ਇਹਦੀ ਮੁਰੰਮਤ ਹੋ ਜਵੇ। ਆਪਾਂ ਪੈਨ ਵੀ ਉਸ ਸਮੇਂ ਵਰਤੇ ਨੇ ਜਦੋਂ ਉਹਦਾ ਸਿੱਕਾ ਆਉਂਦਾ ਸੀ ਕਿ ਭਾਈ ਪੈਨ ਇੱਕੋ ਰਹੂਗਾ, ਸਿੱਕਾ ਬਦਲ ਲਓ ਜੇ ਪੈਣਾ। ਜੀ ਜੀ, ਇਦਾਂ ਹੀ ਹੁੰਦਾ ਸੀ। ਤੇ ਪਰ ਅਸੀਂ ਅੱਜ ਕਿਸ ਦੌਰ 'ਚ, ਅੱਜ ਯੂਜ਼ ਐਂਡ ਥਰੋ ਵਾਲਾ ਦੌਰ ਹੈ। ਚੀਜ਼ਾਂ ਦਾ, ਪ੍ਰੋਡਕਟਾਂ ਦੀ ਮਸ਼ਹੂਰੀ ਇਸ ਨਾਂ ਤੇ ਕੀਤੀ ਜਾਂਦੀ ਹੈ ਕਿ ਵਰਤੋ ਤੇ ਸਿੱਟੋ। ਅਸੀਂ ਉਹ ਚੀਜ਼ ਆਪਣੀ ਜੀਵਨ 'ਚ ਲਿਆਂਦੀ, ਅਸੀਂ ਰਸਤਿਆਂ ਨੂੰ ਵੀ ਵਰਤਦੇ ਹਾਂ ਤੇ ਸਿੱਟਦੇ ਹਾਂ। ਇਹ ਕਲੇਸ਼ਾਂ ਦੀ ਜੜ ਉਹ ਵਿਧਾਨ ਬਣ ਗਿਆ ਜਿਹੜਾ ਸਾਡੇ ਮਾਨਸਿਕਤਾ ਦੇ ਉੱਤੇ ਇਸ਼ਤਿਹਾਰਬਾਜ਼ੀ ਨੇ ਤੈਅ ਕਰਤਾ ਕਿ ਕੋਈ ਨਾ ਹੋਰ, ਇਹ ਨਹੀਂ ਤਾਂ ਹੋਰ ਸਹੀ ਜੀ, ਤੇ ਜਾਂ ਇਹ ਕੋਈ ਨਾ ਪਰਵਾਹ ਨਾ ਕਰ, ਅਸੀਂ ਹੈਗੇ ਆ। ਸੋ ਉਹਨੇ ਸਮਝੌਤੇ ਖਤਮ ਕਰਾਤੇ ਜੀ। ਔਰ ਉਹਦੇ ਵਿੱਚ ਫੋਨ ਇੱਕ ਵੱਡੀ ਭੂਮਿਕਾ, ਗੱਲ ਦੀ ਜਾਣਕਾਰੀ, ਪੇਕੇ ਸਹੁਰਿਆਂ ਦੀ, ਇੱਧਰ ਉੱਧਰ। ਸੋ ਹੁਣ ਮੁੰਡੇ ਦਾ ਪਿਓ ਕਹਿੰਦਾ ਜੀ ਕਿ ਮੇਰੇ ਮੁੰਡੇ ਦੀ, ਉਹਦੀ ਵੀਡੀਓ ਦੇ ਹਵਾਲੇ ਨਾਲ, ਉਹਨੇ ਪਟਿਆਲੇ ਖੇਤਰ ਦਾ ਇਹ ਮੁੰਡਾ ਹੈ, ਤ੍ਰਿਪੜੀ ਦੇ ਟਾਊਨ ਦੇ ਵਿੱਚ ਰਹਿੰਦਾ, 35 ਸਾਲ ਦਾ ਮੁੰਡਾ, ਪਰਵਿੰਦਰ ਸਿੰਘ, ਹੈੱਡ ਕਾਂਸਟੇਬਲ ਸੀਗਾ। ਉਹਦੀ 6 ਸਾਲ ਦੀ ਜਵਾਕੜੀ ਹੈ ਨਾ। 3 ਮਹੀਨੇ ਪਹਿਲਾਂ ਦੀ ਇਹ ਘਟਨਾ ਹੈ ਕਿ 3 ਮਹੀਨੇ ਪਹਿਲਾਂ ਮੈਗੀ ਪਿੱਛੇ ਲੜਾਈ ਹੁੰਦੀ ਹੈ ਤੇ ਘਰ ਵਾਲੀ 3 ਮਹੀਨੇ ਪਹਿਲਾਂ ਛੱਡ ਕੇ ਜਾਂਦੀ ਆ। ਮੁੰਡਾ ਕਹਿੰਦਾ ਮੈਂ ਲਿਆਉਣ ਲਈ ਤਿਆਰ ਆ, ਪਰ ਉਹ ਉਧਰੋਂ ਕਹਿੰਦੇ ਜੀ ਉਹ ਕੋਰਟ ਕਚਹਿਰੀਆਂ ਤੱਕ ਚਲੇ ਗਏ, ਥਾਣਿਆਂ ਤੱਕ ਚਲੇ ਗਏ, ਨਿਤ ਦਿਨ ਤੰਗ ਕਰਨ ਲੱਗ ਗਏ, ਕਦੇ ਦਹੇਜ ਦਾ, ਕਦੇ ਪੈਸੇ ਦਾ, ਕਦੇ ਕੁੱਟਮਾਰ ਦਾ ਕੇਸ ਪਾਉਣ ਲੱਗ ਗਏ। ਤੇ ਇਹ ਸਾਰੇ ਵਰਤਾਰੇ 'ਚ ਜੀ ਕਹਿੰਦੇ ਕਿ ਮੁੰਡੇ ਨੇ ਫਿਰ ਸੁਸਾਈਡ ਕਰ ਲਿਆ ਤੇ ਉਹਨੇ ਬਕਾਇਦਾ ਮਤਲਬ ਕਿ ਛਾਲ ਛੂਲ ਮਾਰਤੀ ਮੇਰੇ ਖਿਆਲ। ਤੇ ਉਹ ਤੋਂ ਬਾਅਦ ਉਹਨੇ ਵੀਡੀਓ ਇੱਕ ਆਪਣੀ ਪੋਸਟ ਕਰਤੀ ਕਿ ਮੇਰੀ ਜੇ ਲਾਸ਼ ਮਿਲ ਜਾਂਦੀ ਹੈ ਘਰਦਿਆਂ ਨੂੰ ਤਾਂ ਮੈਨੂੰ ਆਖਰੀ ਅੱਗ ਜਿਹੜੀ ਆ ਉਹ ਮੇਰੀ ਧੀ ਦੇਵੇ, ਤੇ ਮੇਰੇ ਮਾਂ ਪਿਓ ਨੂੰ, ਮੇਰੀਆਂ ਭੈਣਾਂ ਭਰਾਵਾਂ ਨੂੰ, ਕਿਸੇ ਨੂੰ ਇਹ 'ਚ ਤੰਗ ਨਾ ਕੀਤਾ ਜਾਵੇ। ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ, ਸਿਰਫ ਸਾਡਾ ਆਪਸੀ ਮਾੜਾ ਜਿਹਾ ਵਿਵਾਦ ਸੀ ਜਿਹਦੇ ਉੱਤੇ ਉਹ ਮੰਨੀ ਹੋਣੀ। ਤੇ ਆਹ ਪਹਿਲੂ ਹੈ ਜੀ। ਤੇ ਹੁਣ ਮੁੰਡਾ ਵੀ ਗਿਆ ਤੇ ਕੁੜੀ ਵਾਲਿਆਂ ਤੇ ਸੁਸਾਈਡ ਦੇ ਉਹਦੇ ਵੀਡੀਓ ਦੇ ਹਿਸਾਬ ਨਾਲ ਪਰਚੇ ਹੋ ਗਏ। ਹੁਣ ਉਹ ਭੱਜੇ ਹੋਏ ਨੇ, ਪੁਲਿਸ ਨੂੰ ਲੱਭ ਰਹੀ ਆ। ਸੋ ਘਰ ਪੱਟੇ ਗਏ, ਇਸ ਘਰਾਂ ਦੇ ਵਿੱਚ ਜਾਣ ਵਾਲਾ ਜੀ ਚਲਾ ਗਿਆ, ਜਿਹੜੇ ਪਿੱਛੇ ਰਹਿ ਗਏ ਉਹ ਭੱਜ ਨੱਠ 'ਚ ਕੋਰਟ ਕਚਹਿਰੀਆਂ 'ਚ ਹੋ ਸਕਦਾ ਨਿਬੜ ਕੇ ਫਿਰ ਕਿਤੇ ਸੈੱਟ ਹੋ ਜਾਣ। ਸਵਾਲ ਉਹ ਜਿਹੜੀ ਧੀ ਨੂੰ ਉਹ ਮਾਨਤਾ ਦੇ ਰਿਹਾ ਕਿ ਮੈਨੂੰ ਅੱਗ ਦੇ ਦੀ, ਰੁਲਣਾ ਉਸ ਧੀ ਨਹੀਂ ਆ, ਸਭ ਤੋਂ ਜ਼ਿਆਦਾ ਭੋਗਣਾ ਉਸ ਧੀ ਨਹੀਂ ਹੈ। ਬਿਲਕੁਲ ਜੀ। ਜਦੋਂ ਪਰਿਵਾਰ ਟੁੱਟਦੇ ਨੇ ਤਾਂ ਭੁਗਤ ਭੋਗੀ ਜੇ ਕੋਈ ਬਣਦਾ ਤਾਂ ਉਹ ਬੱਚੇ ਹੀ ਉਸ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਭੁਗਤ ਭੋਗੀ ਬਣਦੇ ਆ। ਆਪਾਂ ਦੇਖਿਆ ਪਿੱਛੇ ਜੇ ਹੜ੍ਹਾਂ ਦੇ ਦਰਮਿਆਨ ਇੱਕ ਬੱਚੇ ਨੇ, ਇੱਕ ਮੁੰਡੇ ਨੇ ਆਪਣੀ 35 ਸਾਲਾਂ ਬਾਅਦ ਮਾਂ ਲੱਭੀ ਸੀ। ਉਸ ਪਰਿਵਾਰ ਦਾ ਵੀ ਇਹੀ ਕਹਾਣੀ ਸੀ ਕਿ ਉਹ ਬੱਚੇ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ, ਦੋਨਾਂ ਪਰਿਵਾਰਾਂ 'ਚ ਅਣਬਣ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਬੀਬੀ ਪੇਕੇ ਚਲੀ ਜਾਂਦੀ ਹੈ ਤੇ ਬੱਚਾ ਉਹਦੇ ਸਹੁਰੇ ਜਾਣ ਨਹੀਂ ਦਿੰਦੇ। ਪਿੰਡਾਂ ਦੇ ਲਈ ਮਿੰਨੀ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਤਿਆਰੀਆਂ ਕਰ ਰਹੀ ਹੈ ਪੰਜਾਬ ਸਰਕਾਰ। ਸ਼ਰਮਾ ਜੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਬੱਸਾਂ ਨੂੰ ਲੈ ਕੇ ਵੱਡਾ ਮੁੱਦਾ ਬਣਦਾ ਰਿਹਾ ਜੀ। ਟਰਾਂਸਪੋਰਟ ਮਾਫੀਏ ਦਾ ਰਾਜ, ਬੱਸ ਰਾਜ, ਪਾਰਟੀਆਂ ਦਾ ਰਾਜ, ਪਰਿਵਾਰਾਂ ਦਾ ਰਾਜ। ਫਿਰ ਉਹ ਤੋਂ ਬਾਅਦ ਆ ਕੇ ਬੌਡੀਆਂ ਤੱਕ ਦਾ ਮਸਲਾ ਆਇਆ ਕਿ ਬਾਡੀਆਂ ਕਿੱਥੋਂ ਲਵਾਈਆਂ ਜੀ, ਕਿੰਨੇ ਦੀਆਂ ਲਵਾਈਆਂ ਜੀ, ਹਨਾ। ਇਹ ਕੱਪੜੇ ਵੀ ਚਰਚਾ 'ਚ ਰਹੇ। ਪਰ ਇਹ ਸਭ ਦੇ ਦਰਮਿਆਨ ਪਿੰਡਾਂ ਦੀ ਮਿੰਨੀ ਬੱਸ ਸਰਵਿਸ ਦਮ ਤੋੜਦੀ ਚਲੀ ਗਈ। ਬਾਦਲਾਂ ਦੇ ਦੌਰ ਤੋਂ ਆਉਂਦੇ ਕੈਪਟਨ ਦੌਰ ਤੋਂ ਆਉਂਦੇ ਭਗਵੰਤ ਮਾਨ ਤੱਕ ਲਗਭਗ ਦਮ ਤੋੜ ਗਈ। ਕਿਸੇ ਸਮੇਂ ਪਿੰਡਾਂ ਦੇ ਵਿੱਚ ਸਰਕਾਰੀ ਵੱਡੀਆਂ ਬੱਸਾਂ ਦਿਖਦੀਆਂ ਸੀ ਤੇ ਪ੍ਰਾਈਵੇਟ ਮਿੰਨੀ ਬੱਸਾਂ ਦਿਖਦੀਆਂ ਸੀ। ਜੀ ਜੀ। ਫਿਰ ਬਾਦਲਾਂ ਨੇ ਆਪਣੀ ਪਾਰਟੀ ਵਰਗੇ ਰੰਗ ਕਰਾ ਕੇ ਸ਼ਹਿਰਾਂ 'ਚ ਔਰ ਪਿੰਡਾਂ 'ਚ ਮਿੰਨੀ ਬੱਸਾਂ ਵੀ ਚਲਾਤੀਆਂ, ਹੈਨਾ। ਉਹ ਜਿਵੇਂ ਨੀਲੇ ਕਾਰਡ ਵਰਗੇ ਰੰਗ ਵਰਗੀਆਂ ਬੱਸਾਂ ਹੈ, ਤੇ ਉਹ ਵੀ ਚੱਲੀਆਂ ਖਾਸੀਆਂ। ਤੇ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਨੇ ਪ੍ਰਚਾਰ ਦੇ ਦੌਰਾਨ ਇਹ ਗੱਲ ਬਹੁਤ ਪ੍ਰਚਾਰੀ ਕਿ ਅਸੀਂ ਬਾਈ ਟਰਾਂਸਪੋਰਟ ਮਾਫੀਆ ਖਤਮ ਕਰਾਂਗੇ ਤੇ ਪੰਜਾਬ ਦੇ ਮੁੰਡਿਆਂ ਨੂੰ ਪਰਮਿਟ ਦੇਵਾਂਗੇ।
ਤੇ ਹੁਣ ਉਹ ਲੰਬਿਆਂ ਰੂਟਾਂ ਦੇ ਪਰਮਿਟ ਤਾਂ ਨਹੀਂ ਅਜੇ ਮਿਲੇ, ਨਾ ਹੀ ਔਰਬਿਟ ਬੰਦ ਹੋਈ, ਨਾ ਹੀ ਕੋਈ ਰੂਟ ਰੱਦ ਹੋਇਆ। ਉਹ ਉਸੇ ਤਰ੍ਹਾਂ ਚੱਲਦੇ ਨੇ। ਜਿਨ੍ਹਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਆਏ, ਹੁਣ ਪਤਾ ਨਹੀਂ ਉਹਨਾਂ ਤੋਂ ਡਰ ਲੱਗਦਾ ਜਾਂ ਕੋਈ ਕਿਸਾਨਾਂ ਵਾਂਗ, ਜਿਵੇਂ ਕੱਲ ਰੌਲਾ ਪਾਉਂਦੇ ਸੀਗੇ ਲੌਂਗੋਵਾਲ 'ਚ, ਸਮਝੌਤਾ ਗਲਤ ਹੋ ਗਿਆ ਜੀ, ਠੀਕ ਹੋ ਗਿਆ ਜੀ, ਉਹੋ ਜਿਹਾ ਕੋਈ ਗਲਤ ਠੀਕ ਸਮਝੌਤਾ ਹੋ ਗਿਆ, ਕਿਉਂ ਚੱਲੀ ਜਾਂਦੀਆਂ ਨੇ ਬੱਸਾਂ ਜੀ। ਪਰ ਪਿੰਡਾਂ ਵਾਲੇ ਕਹਿੰਦੇ ਸਾਡਾ ਕੀ ਕਸੂਰ ਆ ਜੀ, ਸਾਡੇ ਜਿੱਥੇ 4 ਚੱਲਦੀਆਂ ਸੀ ਉੱਥੇ ਇੱਕ ਕਦੇ ਆਉਂਦੀ ਆ, ਕਦੇ ਉਹ ਵੀ ਨਹੀਂ ਆਉਂਦੀ। ਜ਼ਿਆਦਾਤਰ ਪਿੰਡਾਂ ਦੇ ਵਿੱਚ ਮਿੰਨੀ ਬੱਸ ਸਰਵਿਸ ਲਗਭਗ ਬੰਦ ਵਰਗੀ ਆ, ਪ੍ਰਭਾਵਿਤ ਆ, ਸਮੇਂ ਸਹੀ ਨਹੀਂ ਹੈ, ਜਾਂ ਉਹਨਾਂ ਦੇ ਕਿਸੇ ਦੇ ਮਸਲੇ ਨੇ, ਕੋਈ ਕਿਸੇ ਨੇ ਖਰੀਦ ਲੀਆਂ, ਕਿਸੇ ਨੇ ਬੰਦ ਕਰਾਤੀਆਂ, ਸਰਕਾਰੀ ਦਾ ਕੋਈ ਲੱਭਾ ਪਤਾ ਹੀ ਨਹੀਂ ਪਤਾ। ਸੋ ਇਸੇ ਤਰ੍ਹਾਂ ਦੀ ਸ਼ਹਿਰਾਂ ਦੀ ਮਿੰਨੀ ਸਰਵਿਸ ਪ੍ਰਭਾਵਿਤ ਹੈ। ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਤੌਰ ਦੇ ਉੱਤੇ ਵਿਭਾਗ ਨੂੰ ਸੱਦ ਲਿਆ ਜੀ, ਅਧਿਕਾਰੀਆਂ ਨੂੰ ਸੱਦ ਲਿਆ, ਉਹਨਾਂ ਨੂੰ ਕਿਹਾ ਕਿ ਖਾਕਾ ਤਿਆਰ ਕਰਕੇ ਦਿਓ ਮੈਨੂੰ, ਆਪਾਂ ਪਿੰਡਾਂ ਦੀ ਮਿੰਨੀ ਬੱਸ ਸਰਵਿਸ ਮੁੜ ਕੇ ਬਹਾਲ ਕਰਨੀ ਆ। ਤੇ ਬਹਾਲ ਕਰਨ ਦੇ ਲਈ ਉਹ ਦੋਏ ਪਹਿਲੂਆਂ ਤੇ ਇਕੱਠਿਆਂ ਕੰਮ ਕਰ ਰਹੇ ਨੇ। ਇੱਕ ਪਾਸੇ ਸਰਕਾਰੀ ਬੱਸ ਸਰਵਿਸ, ਦੂਏ ਪਾਸੇ ਕਹਿੰਦੇ ਜੀ ਕੁਝ ਨੌਜਵਾਨਾਂ ਨੂੰ ਰੁਜ਼ਗਾਰ ਦੇ ਹਵਾਲੇ ਨਾਲ, ਪਰਮਿਟ ਦੇਣ ਦੇ ਹਵਾਲੇ ਨਾਲ ਵੀ ਇਹਦੇ ਬਾਰੇ ਸੋਚਿਆ ਜਾ ਰਿਹਾ। ਸੋ ਦੇਖਦੇ ਹਾਂ ਜੀ ਇਹ ਗੱਲ ਕਦੋਂ ਸਿਰੇ ਚੜ੍ਹਦੀ ਆ। ਫਿਲਹਾਲ ਮੁੱਖ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਬੁਲਾ ਕੇ ਹਦਾਇਤ ਜਾਰੀ ਕੀਤੀ ਆ ਕਿ ਮਿੰਨੀ ਬੱਸ ਸਰਵਿਸ ਪਿੰਡਾਂ ਵਾਲੀ ਮੁੜ ਬਹਾਲ ਕਰਨ ਦੇ ਲਈ ਜਾਂ ਮੁੜ ਸ਼ੁਰੂ ਕਰਨ ਦੇ ਲਈ ਅਸੀਂ ਕਿਹੜੇ ਰੂਪ ਨਾਲ ਅੱਗੇ, ਕਿਸ ਤਰੀਕੇ ਨਾਲ ਅੱਗੇ ਵੱਧ ਸਕਦੇ ਹਾਂ, ਤੇ ਉਹਦੇ ਵਿੱਚੋਂ ਕੀ ਪ੍ਰਾਈਵੇਟ ਕਿੰਨਾ, ਸਰਕਾਰੀ ਕਿੰਨਾ, ਜਾਂ ਸਰਕਾਰੀ ਚਲਾਉਣ ਦੀ ਸਥਿਤੀ 'ਚ ਹੈਗੀ ਵੀ ਹਾਂ ਜਾਂ ਨਹੀਂ। ਕਿਉਂਕਿ ਉੱਥੇ ਫਿਰ ਇਹਨਾਂ ਨੂੰ ਇਹ ਵੀ ਲੱਗਦਾ ਕਿ ਜੇ ਉਹ ਆਈਆਂ ਤਾਂ ਫਿਰ ਆਧਾਰ ਕਾਰਡ ਵੀ ਨਾਲੇ ਆਉਣੇ ਆ ਨਾ ਫਿਰ। ਜੀ ਬਿਲਕੁਲ। ਸੋ ਇਸ ਲਈ ਉਹਦੇ ਵਿੱਚੋਂ ਇਹ ਹਿੱਲਾ ਲੱਭਣਾ ਚਾਹੁੰਦੇ ਆ ਕਿ ਪ੍ਰਾਈਵੇਟ ਸ਼ੁਰੂ ਕਰੋ, ਉਹਦੇ ਨਾਲ ਸਰਕਾਰ ਨੂੰ ਸਿੱਧੇ ਪੈਸੇ ਵੀ ਕੁਝ ਆਉਣ ਲੱਗ ਜਾਣਗੇ, ਤੇ ਪ੍ਰਾਈਵੇਟ ਵਾਲਿਆਂ ਨੂੰ ਟਿਕਟ ਵੀ ਕੱਟਣੀ ਪੈਣੀ ਆ, ਉਹਦੇ ਨਾਲ ਬੀਬੀਆਂ ਵਾਲਾ ਉਹ ਮਸਲਾ ਵੀ ਤੋਂ ਬਚੇ ਰਵਾਂਗੇ। ਸੋ ਇਹ ਸਾਰੇ ਪਹਿਲੂ ਵਿਚਾਰੇ ਜਾ ਰਹੇ ਨੇ ਜੀ, ਪਰ ਆਉਂਦੇ ਦਿਨਾਂ 'ਚ ਪਿੰਡਾਂ ਨੂੰ ਬੱਸ ਸਰਵਿਸ ਮਿਲਣ ਦੀ ਆਸ ਜ਼ਰੂਰ ਵੱਜੀ ਆ। ਜੀ। ਤੇ ਜਾਂਦੇ ਨੇ ਗੱਲ ਕਰੀਏ ਸ਼ਰਮਾ ਜੀ, ਔਰਤ ਕੋਚ ਵਿਵਾਦ ਦੀ ਹਰਿਆਣੇ ਦੇ ਵਿੱਚ ਸੰਦੀਪ ਸਿੰਘ ਦੇ ਖਿਲਾਫ ਚਾਰਜਸ਼ੀਟ ਦਾਖਲ ਹੋ ਗਈ ਹੈ ਜੀ। ਹਾਂ ਬਿਲਕੁਲ ਜੀ, ਇਹ ਮਾਮਲਾ 31 ਦਸੰਬਰ 2022 ਨੂੰ ਸੈਕਟਰ 26 ਦੇ ਥਾਣੇ ਦੇ ਵਿੱਚ ਜਿਹੜੀ ਧਾਰਾ ਦਾਖਲ, ਧਾਰਾ ਦੇ ਤਹਿਤ 342, 345, 353, 506, 509 ਦੇ ਤਹਿਤ ਪਰਚਾ ਦਰਜ ਹੋਇਆ ਸੀ। ਉਹ ਤੋਂ ਬਾਅਦ ਵੀ ਗ੍ਰਿਫਤਾਰ ਤਾਂ ਨਹੀਂ ਕੀਤਾ ਗਿਆ ਸੀ ਸੰਦੀਪ ਸਿੰਘ ਨੂੰ, ਜਿਹੜੇ ਹਰਿਆਣਾ ਦੇ ਵਿੱਚ ਮੰਤਰੀ ਰਹੇ, ਖੇਡ ਮੰਤਰੀ ਰਹੇ, ਪਰ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀ, ਮੰਤਰੀ ਉਹਦਾ ਛੱਡਣਾ ਪੈ ਗਿਆ ਸੀ। ਤੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਪੂਰੀ ਇਨਕੁਆਇਰੀ ਤੋਂ ਬਾਅਦ ਇਨਵੈਸਟੀਗੇਸ਼ਨ ਟੀਮ ਬਣਾਈ ਗਈ, ਉਹਨੇ ਇਨਵੈਸਟੀਗੇਸ਼ਨ ਕੀਤੀ, ਇਨਕੁਆਇਰੀ ਕੀਤੀ, ਜਾਂਚ ਕੀਤੀ। ਉਹ ਤੋਂ ਬਾਅਦ ਹੁਣ ਹੇਠਲੀ ਅਦਾਲਤ ਦੇ ਵਿੱਚ ਬਕਾਇਦਾ ਤੌਰ ਤੇ ਮਤਲਬ ਕਿ ਉਹਨਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਹੋ ਗਈ ਹੈ ਜੀ। ਸੋ ਤੁਸੀਂ ਕਹਿ ਸਕਦੇ ਹੋ ਕਿ ਇਸ ਮਾਮਲੇ 'ਚ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਹੁਣ ਵੱਧ ਵੀ ਸਕਦੀਆਂ। ਬੇਸ਼ੱਕ ਜਿਹੜੀ ਉਹ ਬੀਬੀ ਕੋਚ ਸੀ, ਉਹਦਾ ਵੀ ਸਾਰਾ ਕੁਝ ਪ੍ਰਭਾਵਿਤ ਹੋਇਆ, ਕਾਫੀ ਉਹਦੀ ਖੇਡ ਤੇ ਵੀ ਅਸਰ ਤਾਂ ਪਿਆ ਹੀ ਪਿਆ। ਉਹਨੂੰ ਜਿਹੜੇ ਸਹਾਇਕ ਕੋਚ ਵਜੋਂ ਉਹਦੀਆਂ ਸੇਵਾਵਾਂ ਸੀ ਉਹਨਾਂ ਨੂੰ ਵੀ ਲਗਭਗ ਖਤਮ ਕੀਤਾ ਗਿਆ। ਸੋ ਇਸ ਲਈ ਉਹ ਕਹਿੰਦੀ ਰਹੀ ਕਿ ਮੇਰੀ ਤਾਂ ਸੁਣਵਾਈ ਵੀ ਪੂਰੀ ਤਰ੍ਹਾਂ ਨਹੀਂ ਹੋ ਰਹੀ, ਪਰ ਉਹਨੇ ਜੱਦੋਜਹਿਦ ਜਾਰੀ ਰੱਖੀ। ਹੁਣ ਇਸ ਜੱਦੋਜਹਿਦ ਦੇ ਚਾਰਜਸ਼ੀਟ ਤੱਕ ਮਾਮਲਾ ਪਹੁੰਚ ਗਿਆ। ਹੁਣ ਤੱਥ ਸਬੂਤ ਪੁਲਿਸ ਕੀ ਰੱਖਦੀ ਹੈ, ਇਹ ਦੇਖਣ ਵਾਲੀ ਗੱਲ ਹੋਊਗੀ। ਕੀ ਉਹ ਮਾਮਲੇ ਦੇ ਇਨਸਾਫ ਵਾਲੇ ਤੱਥ ਸਬੂਤ ਹੋਣਗੇ ਜਾਂ ਬਚਾਅ ਵਾਲੇ ਹੋਣਗੇ, ਇਹ ਦੇਖਣ ਵਾਲੀ ਗੱਲ ਹੈ। ਫਿਲਹਾਲ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਜੀ, ਚਾਰਜਸ਼ੀਟ ਉਹਦੇ ਖਿਲਾਫ ਫਾਈਲ ਹੋ ਗਈ ਹੈ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।